ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਆਪਾਂ ਗੱਲਬਾਤ ਕਰਾਂਗੇ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਦੇ ਨਾਲ। ਜਿਹੜੀ ਗੱਲ ਆਪਾਂ ਹੁਣ ਬਹੁਤ ਸਾਰੇ ਸੁਣਦੇ ਹੈਗੇ ਆ ਕੁਛ ਕੁ ਦਿਨਾਂ ਤੋਂ, ਭਾਰਤ ਦਾ ਪ੍ਰਧਾਨ ਮੰਤਰੀ ਜਿਸ ਨੇ ਰਾਮ ਮੰਦਰ ਦੀ ਉਸਾਰੀ ਦੇ ਨੀਂਹ ਪੱਥਰ ਦੇ ਵੇਲੇ ਜਿਹੜਾ ਲੈਕਚਰ ਕੀਤਾ ਆ, ਉਸ ਲੈਕਚਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਿਆ ਕਿ ਉਹਨਾਂ ਨੇ ਰਮਾਇਣ ਲਿਖੀ ਆ। ਸੋ ਉਸ ਨੂੰ ਲੈ ਕੇ ਬਹੁਤ ਸਾਰਾ ਭੰਬਲ ਭੂਸਾ ਪਿਆ ਆ। ਬਹੁਤ ਸਾਰੇ ਲੋਕ ਇੱਕ ਦੂਸਰੇ 'ਤੇ ਇਲਜ਼ਾਮਬਾਜ਼ੀ ਲਾ ਰਹੇ ਆ, ਕੋਈ ਬੁੱਧੀਜੀਵੀਆਂ ਨੂੰ ਕੁਛ ਕਹਿ ਰਿਹਾ ਆ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਉਹ ਚੱਲ ਰਹੀਆਂ ਅਤੇ ਆਪਾਂ ਭਾਈ ਰਣਜੀਤ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ। ਜਾਣਨਾ ਚਾਹਾਂਗੇ ਕਿ ਕੀ ਵਾਕਿਆ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਰਮਾਇਣ ਲਿਖੀ ਸੀਗੀ, ਕਿਉਂਕਿ ਸਾਡੇ ਕੋਲ ਕਈਆਂ ਕੋਲ ਬਹੁਤੇ ਤੱਥ ਨਹੀਂ ਹੁੰਦੇ ਅਤੇ ਆਪਾਂ ਭੰਬਲ ਭੂਸਿਆਂ ਦੇ ਵਿੱਚ ਪਏ ਰਹਿੰਦੇ ਹਾਂ। ਅਤੇ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਰਣਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਫਤਿਹ ਜੀ। ਭਾਈ ਸਾਹਿਬ, ਗੱਲ ਕਰਦੇ ਹਾਂ, ਸਾਰਿਆਂ ਨੇ ਸੁਣਿਆ ਉਹ ਲੈਕਚਰ ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ, ਅਤੇ ਉਸ ਗੱਲ ਨੂੰ ਆਪਾਂ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਤਾਂ ਬਹੁਤ ਸਾਰੀਆਂ ਹੁਣ ਕਿਤਾਬਾਂ ਪੜ੍ਹੀਆਂ ਆ, ਬਹੁਤ ਦੇਰ ਤੋਂ ਇਹਨਾਂ ਕੰਮਾਂ ਦੇ ਵਿੱਚ ਹੀ ਹੈਗੇ ਆ। ਕੀ ਵਾਕਿਆ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਰਮਾਇਣ ਲਿਖੀ ਸੀ? ਇੱਕ ਤਾਂ ਨੇ ਜੀ RSS ਵਾਲੇ ਸ਼ੁਰੂ ਤੋਂ ਹੀ ਬੜਾ ਆਸਰਾ ਲੈਂਦੇ ਰਹੇ ਨੇ। ਕਦੀ ਗੁਰੂ ਨਾਨਕ ਸਾਹਿਬ ਜੀ ਰਾਮ ਲੱਲਾ ਦੇ ਦਰਸ਼ਨ ਕਰਨ ਗਏ, ਕਦੀ ਗੁਰੂ ਗੋਬਿੰਦ ਸਿੰਘ ਜੀ ਕਾਰ ਸੇਵਾ 'ਚ ਹਿੱਸਾ ਲਿਆ, ਤੇ ਹੁਣ ਇਹਨਾਂ ਨੇ ਕਿਹਾ ਜੀ ਗੁਰੂ ਗੋਬਿੰਦ ਸਿੰਘ ਰਮਾਇਣ ਲਿਖੀ ਗਈ ਹੈ। ਤੋ ਗੁਰੂ ਗੋਬਿੰਦ ਸਿੰਘ ਨੇ ਖੁਦ ਲਿਖੀ ਹੈ। ਬਿਲਕੁਲ ਝੂਠ ਆ, ਇਹਦੇ ਵਿੱਚ ਕੋਈ ਸੱਚਾਈ ਨਹੀਂ। ਇੱਕ ਕੋਈ ਹਿਸਟਰੀ ਹੁੰਦੀ ਆ, ਉਹ ਦਸਮ ਗ੍ਰੰਥ ਦੇ ਵਿੱਚ ਵੀ ਕਿਸੇ ਦੀ ਮਿਲ ਸਕਦੀ ਹੈ, ਉਹ ਗੁਰੂ ਗ੍ਰੰਥ ਸਾਹਿਬ 'ਚ ਵੀ ਮਿਲ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਭਗਤ ਪ੍ਰਹਲਾਦ, ਹਰਨਾਕਸ਼, ਇਹ ਆਪਣਾ ਦੁਰਯੋਧਨ, ਕੈਰੋਂ ਪਾਂਡਵਾਂ ਦਾ, ਮੁਗਲਾਂ ਪਠਾਣਾਂ ਦਾ, ਇਹਨਾਂ ਦਾ ਸਾਰਿਆਂ ਦਾ ਜਿਗਰ ਆ। ਤੇ ਇਹ ਜਿਹੜੀ ਇਹਨਾਂ ਨੇ ਗੱਲ ਕੀਤੀ ਆ, ਉਹ ਹਿਸਟਰੀ ਜਿਹੜੀ ਵੀ ਆਈ ਹੋਵੇ ਉਹਦੇ ਵਿੱਚ ਗੁਰੂ ਸਾਹਿਬ ਜੀ ਦਾ ਇੱਕ ਸਿਧਾਂਤ ਆ ਜਿਹੜਾ ਉਹਨਾਂ ਨੇ ਆਪਣਾ ਆਪ ਦਰਜ ਕੀਤਾ ਹੈ। ਉਹ ਹੈਗਾ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਦੇ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ। ਫਿਰ ਇੱਕ ਦਲੀਲ ਦਿੱਤੀ ਆ ਪੰਡਤ ਨੂੰ, ਪੰਡਤ ਜੀ ਤਾਤ ਮਾਤ ਨਾ ਜਾਤ ਜਾ ਕਰ ਪੁੱਤਰ ਪੋਤਰ ਮੋਕੰਦ, ਕੌਣ ਕਾਜ ਕਹਾਏਂਗੇ ਆਨ ਦੇਵ ਕਾ ਆਨੰਦ। ਜਿਸ ਪਰਮਾਤਮਾ ਦਾ ਕੋਈ ਮਾਤਾ ਨਹੀਂ, ਪਿਤਾ ਨਹੀਂ, ਪੁੱਤਰ ਨਹੀਂ, ਪੋਤਰਾ ਨਹੀਂ, ਉਹ ਪੁੱਤਰ ਪੋਤਰਿਆਂ ਤੋਂ ਮੁਕਤ ਆ, ਉਹ ਕਿਹੜੇ ਕਾਜ ਨੂੰ ਦੇਵਕੀ ਨੰਦਨ ਕੋ ਆਊਗਾ ਆ ਕੇ। ਇੱਕ ਹੋਰ ਸਿਧਾਂਤ ਦਿੱਤਾ ਜਿਹੜਾ ਨਿੰਦੋਸਤ ਜੌਨ ਕੇ ਸਮ ਸਤਰ ਮਿੱਤਰ ਨਾ ਕੋਏ, ਕੌਣ ਬਾਟ ਪਰੀਤ ਸੇ ਪਤ ਸਾਥੀ ਰਥ ਹੋਏ। ਜਿਹੜਾ ਪ੍ਰਮਾਤਮਾ ਜਿਹਦੇ ਅੱਗੇ ਨਿੰਦਾ ਜਾਂ ਉਸਤਤ ਕੋਈ ਮਹਿਣਾ ਨਹੀਂ ਰੱਖਦੀ, ਉਹਨੂੰ ਪ੍ਰਭਾਵਿਤ ਨਹੀਂ ਕਰਦੀ, ਜਿਹਦੇ ਅੱਗੇ ਕੋਈ ਦੁਸ਼ਮਣ ਜਾਂ ਮਿੱਤਰ ਨਹੀਂ ਹੈਗਾ, ਉਹਨੂੰ ਕਿਹੜੀ ਮੁਸੀਬਤ ਪਈ, ਉਹ ਅਰਜਨ ਦਾ ਸਾਰਥੀ ਬਣ ਕੇ ਤੇ ਇਸ਼ਾਰੇ ਕਰੂਗਾ, ਇਹਨੂੰ ਮਾਰ ਦੇ, ਇਹਨੂੰ ਮਾਰ ਦੇ। ਤੋ ਇਹ ਬੜਾ ਇੱਕ ਕ੍ਰਿਸ਼ਨ ਜੀ ਦੇ ਉਹਦੇ ਬਾਰੇ ਵੀ ਆਉਂਦਾ ਕਿ ਕਿਸ਼ਨ ਬਿਸ਼ਨ ਕਬਹੂ ਨਾ ਧਿਆਉ। ਇਹ ਸਿਧਾਂਤ ਗੁਰੂ ਸਾਹਿਬ ਜੀ ਨੇ ਆਪ ਪਾਏ ਨੇ। ਕਿਸ਼ਨ ਬਿਸ਼ਨ ਕਬਹੂ ਨਾ ਧਿਆਉ, ਜੋ ਪਰ ਚਾਹੂੰ ਸੋ ਤੁਮ ਤੇ ਪਾਉ। ਤੋ ਇਹ ਅਸੀਂ ਜੋ ਸਾਨੂੰ ਗੁਰੂ ਸਾਹਿਬ ਜੀ ਨੇ ਦਿੱਤਾ, ਅਸੀਂ ਦਸਮ ਗ੍ਰੰਥ ਦੇ ਵਿੱਚ ਇੱਕ ਜਿਹੜੀ ਹਿਸਟਰੀ ਦੇਖਦੇ ਆ, ਉਹਨੂੰ ਸੀਨਾ ਪਸੀਨਾ ਨਿਹੰਗ ਸਿੰਘਾਂ ਨੇ ਸੰਭਾਲ ਕੇ ਰੱਖਿਆ। ਪਰ ਅਸੀਂ ਨਹੀਂ ਜ਼ਿਆਦਾ ਪੜ੍ਹਦੇ, ਇਹਨੂੰ ਸਾਡਾ ਧਿਆਨ ਨਹੀਂ। ਮੈਂ ਬਹੁਤ ਘੱਟ ਪੜ੍ਹਿਆ ਲਿਖਿਆ, ਲੇਕਿਨ ਜਿੰਨਾ ਕੁ ਮੈਨੂੰ ਗਿਆਨ ਆ, ਇਹ ਭਾਈ ਮਨੀ ਸਿੰਘ ਜੀ ਨੇ ਜੋ ਕੁਛ ਵੀ ਸਾਨੂੰ ਦਿੱਤਾ ਹੈ, ਉਹਦੇ ਤੇ ਅਸੀਂ ਭਾਈ ਮਨੀ ਸਿੰਘ ਜੀ ਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ। ਉਹਨਾਂ ਦੀ ਬੜੀ ਵੱਡੀ ਸ਼ਹਾਦਤ ਆ। ਉਹ 5 ਸਾਲ ਦੇ ਸਨ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਆਏ, ਔਰ ਭਾਈ ਮਨੀ ਸਿੰਘ ਜੀ ਤੋਂ ਵੱਧ ਕੋਈ ਨਹੀਂ ਜਾਣਦਾ ਕਿ ਇਹ ਰਚਨਾ ਜਿਹੜੀ ਆ ਇਹ ਕਿੱਥੇ ਲਾਉਣੀ ਹੈ, ਕਿੱਥੇ ਨਹੀਂ। ਇਹ ਜਿਲਦ ਜਿਹੜੀ ਹੈ ਦਸਮ ਗ੍ਰੰਥ ਦੀ, ਇਹ ਭਾਈ ਮਨੀ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸੱਚਖੰਡ ਪਿਆਨਾ ਤੋਂ 12 ਜਾਂ 13 ਸਾਲ ਬਾਅਦ 1778 ਸਾਲ ਉਹਦੇ ਵਿੱਚ ਬੰਨੀ ਆ। ਇਹਨਾਂ ਤੋਂ ਬਾਅਦ 1804 ਸੰਮਤ 'ਚ ਇਹੀ ਜਿਲਦ ਜਿਹੜੀ ਆ, ਇਹਦੀ ਕਾਪੀ ਬਾਬਾ ਦੀਪ ਸਿੰਘ ਸ਼ਹੀਦ ਨੇ ਕੀਤੀ ਆ। ਤੋ ਅਸੀਂ ਇਹਦਾ ਅਧਿਐਨ ਕਰਨ ਦੀ ਬਜਾਏ, ਜਿੱਥੇ ਸਾਨੂੰ ਸਮਝ ਨਹੀਂ ਆਉਂਦੀ ਉਹਦੀ ਬਜਾਏ ਅਸੀਂ ਕੋਈ ਭੁਲੇਖੇ ਪਾਉਣ ਵਾਲੀ ਗੱਲ ਕਰੀਏ ਜਾਂ ਆਪ ਭੁਲੇਖੇ ਚਾਹੀਏ, ਤੇ ਇਹ ਸਾਡੇ ਲਈ ਠੀਕ ਗੱਲ ਨਹੀਂ। ਇਹ ਬਿਲਕੁਲ ਗਲਤ ਸੀਗਾ ਪ੍ਰਚਾਰ, ਤੇ ਇਹ ਪ੍ਰਚਾਰ ਜਿਹੜਾ ਸਾਨੂੰ ਨਾਲ ਨੱਥੀ ਕਰ ਰਹੇ ਨੇ ਆਪਣੇ ਉਸ ਸਿਸਟਮ ਦੇ। ਇਹ ਰਾਮ ਮੰਦਰ ਬਣਾਉਣ, ਸਾਨੂੰ ਕੋਈ ਅਫਸੋਸ ਨਹੀਂ, ਸਾਨੂੰ ਕੋਈ ਮਾੜਾ ਨਹੀਂ ਲੱਗਦਾ। ਇਹ ਆਪਣੇ ਇਹਨਾਂ ਦਾ ਧਰਮ ਆ, ਉਹਦੇ ਲਈ ਜੋ ਮਰਜ਼ੀ ਕਰਨ, ਲੇਕਿਨ ਸਾਡੇ ਧਰਮ ਨੂੰ, ਸਾਡੇ ਗੁਰੂ ਦੀ ਵਿਚਾਰਧਾਰਾ ਨੂੰ ਉਹਦੇ ਵਿੱਚ ਰਲ ਗੱਡ ਕਰਨਾ ਜਿਹੜਾ ਨਾ, ਇਹ ਗਲਤ ਹੈ। ਜੀ ਜੀ, ਬਿਲਕੁਲ ਰਲ ਗੱਡ ਤਾਂ ਬਹੁਤ ਕੁਛ ਹੋ ਰਿਹਾ ਆ। ਕੁਛ ਕੁ ਉੱਥੇ ਉਹੋ ਜਿਹੇ ਲੋਕ ਗਏ ਸੀਗੇ ਜਿਨ੍ਹਾਂ ਨੂੰ ਬਹੁਤੀ ਨੌਲੇਜ ਨਹੀਂ ਹੈਗੀ ਆਪਣੇ ਧਰਮ ਦੀ, ਜਾਂ ਆਪਣੇ ਹਿਸਟਰੀ ਦੀ ਵੀ ਕੋਈ ਨਹੀਂ ਹੈਗੀ।
ਤਾਂ ਹੀ ਤਾਂ ਉੱਥੇ ਜਾ ਕੇ ਬਹੁਤੇ ਸਾਰੇ ਜਿਹੜੇ ਉਹ ਲੈਕਚਰ ਕਰਦੇ ਆ, ਲਵ ਕੁਸ਼ ਦੀ ਔਲਾਦ ਦੱਸਦੇ ਆ, ਗੁਰੂ ਨਾਨਕ ਸਾਹਿਬ ਦਾ ਤੁਸੀਂ ਦੱਸਿਆ ਆ ਕਿਸ ਤਰ੍ਹਾਂ ਉਹ ਦੱਸਦੇ ਆ, ਕਿਉਂਕਿ ਅਸੀਂ ਪੜ੍ਹੇ ਨਹੀਂ ਗਏ। ਹਾਂ, ਜਿਹੜਾ ਇਹ ਲਵ ਕੁਸ਼ ਦਾ ਜਾਂ ਜੋ ਕੁਛ ਇਹ ਨਾਂ ਲੈਂਦੇ ਨੇ, ਮੈਂ ਮਿਸਾਲ ਦੇ ਤੌਰ ਤੇ ਕਹਾਂ ਕਿ ਗੁਰੂ ਨਾਨਕ ਸਾਹਿਬ ਕਿਹਦੇ ਪੁੱਤਰ ਸਨ? ਤੇ ਜਵਾਬ ਮਿਲੂਗਾ ਮਹਿਤਾ ਕਾਲੂ ਉਹਨਾਂ ਦੇ ਮਾਤਾ ਤ੍ਰਿਪਤਾ ਦੇ ਪੁੱਤਰ ਸਨ, ਤੇ ਮਹਿਤਾ ਕਾਲੂ ਉਹਨਾਂ ਦੇ ਪਿਤਾ ਦਾ ਨਾਮ ਸੀ। ਹੁਣ ਪੁੱਛ ਲਵਾਂ ਕਿ ਉਹਨਾਂ ਦਾ ਧਰਮ ਕੀ ਸੀ, ਤੇ ਉਹ ਕੀ ਕਹੋਗੇ? ਸਿੱਖ ਸਨ। ਤੁਸੀਂ ਇਹ ਸਾਨੂੰ ਗੁਰੂ ਨਾਨਕ ਸਾਹਿਬ ਨੇ ਜਿਹੜੀ ਵਿਚਾਰਧਾਰਾ ਦਿੱਤੀ, ਅਸੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਮੱਥਾ ਟੇਕਦੇ ਹਾਂ, ਨਾ ਕਿ ਜਨਮ ਤੇ ਜਾਤ ਨੂੰ ਜਾਂ ਉਹਨਾਂ ਦੇ ਗਾਂ ਵੰਸ਼ ਨੂੰ। ਜੀ ਜੀ। ਹੁਣ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਸੋਢੀ ਪੈਦਾ ਹੋਇਆ ਪ੍ਰਿਥੀ ਚੰਦ, ਤੋ ਉਹ ਪੁੱਤਰ ਉਹਨਾਂ ਦੇ ਘਰ ਪੈਦਾ ਹੋਣ ਕਰਕੇ ਮਹਾਨ ਨਹੀਂ, ਬਲਕਿ ਗੁਰੂ ਨਾਨਕ ਸਾਹਿਬ ਦੀ ਜਿਨ੍ਹਾਂ ਨੇ ਵਿਚਾਰਧਾਰਾ ਅਡੋਪਟ ਕੀਤੀ ਉਹ ਗੁਰੂ ਅਰਜਨ ਦੇਵ ਜੀ ਸਨ, ਜਿਨ੍ਹਾਂ ਨੂੰ ਅਸੀਂ ਮੱਥਾ ਟੇਕਦੇ ਹਾਂ ਤੇ ਪੂਜਦੇ ਹਾਂ, ਸ਼ਹੀਦਾਂ ਸਰਦਾਰ ਕਹਿੰਦੇ ਹਾਂ। ਤੋ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਜਿਹੜੀ ਆ ਉਹ ਜਿਹਨੇ ਵੀ ਅਡੋਪਟ ਕੀਤੀ ਜਾਂ ਜਿਹਦੇ ਨਾਲ ਮੇਲ ਖਾਂਦੀ ਆ, ਉਹਨੂੰ ਗੁਰੂ ਨਾਨਕ ਸਾਹਿਬ ਨੇ ਆਪ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਮਰ ਕੀਤਾ। ਉਹ ਭਗਤਾਂ ਦੀ ਤੇ ਸੂਫੀ ਸੰਤਾਂ ਦੀ ਬਾਣੀ ਦਰਜ ਕਰਕੇ ਹਮੇਸ਼ਾ ਲਈ ਅਮਰ ਕਰ ਦਿੱਤਾ। ਇਹ ਵਿਚਾਰਧਾਰਾ, ਇਹ ਸਹਿਜ ਜਿਹੜਾ ਜਿਹਦੇ ਨਾਲ ਮਿਲਿਆ, ਰੱਬੀ ਜੋਤ ਦੇ ਪੁਜਾਰੀ ਜਿਹੜੀ ਉਹਨਾਂ ਦੀ ਮੰਜ਼ਿਲ ਸੀ, ਜਿਹੜਾ ਉਹਨਾਂ ਦਾ ਰਾਹ ਸੀ, ਉਹ 'ਚ ਜਿਹੜੇ ਮੇਲ ਖਾਂਦੇ ਸੀ, ਜਿਨ੍ਹਾਂ ਨਾਲ ਸਹਿਜ ਮਿਲਦਾ ਸੀ, ਉਹਨਾਂ ਨਾਲ ਗੁਰੂ ਨਾਨਕ ਸਾਹਿਬ ਨੇ ਆਪਣੀ ਸੰਗਤ ਕੀਤੀ ਆ ਤੇ ਸਾਨੂੰ ਵੀ ਉਸੇ ਤਰ੍ਹਾਂ ਪ੍ਰੇਰਿਆ। ਜੀ ਜੀ ਬਿਲਕੁਲ। ਪਰ ਜਿਹੜਾ ਬਾਦ ਆ ਜਿਹੜਾ ਹੁਣ ਸਿੱਖਾਂ ਦੇ ਵਿੱਚ ਆ, ਉਹ ਬਹੁਤ ਆਪਸ ਵਿੱਚ ਵੀ ਚੱਲ ਪਿਆ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅਸੀਂ ਤਹਿ ਤੱਕ ਜਾਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਤਹਿ ਤੱਕ ਜਾਈਏ ਤੇ ਉਹਦੇ ਬਾਰੇ ਅਸੀਂ ਜਾਣੀਏ ਕਿ ਕੀ ਇਹ ਸੱਚ ਆ, ਕੀ ਇਹ ਝੂਠ ਆ। ਇੱਕ ਤਾਂ ਨਾ ਜੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਕ ਦਲੀਲ ਦਿੱਤੀ, ਰੇ ਮਨਾਇਆ ਸੀ ਹਰਸੋਂ ਪ੍ਰੀਤ ਕਰ ਜੈਸੀ ਚਕਵੀ ਸੂਰ। ਜਿਸ ਤਰ੍ਹਾਂ ਚਕਵੀ ਦੀ ਸੂਰਜ ਨਾਲ ਪ੍ਰੀਤ ਹੈ, ਇਸ ਤਰ੍ਹਾਂ ਦੀ ਪ੍ਰਮਾਤਮਾ ਨਾਲ ਪ੍ਰੀਤ ਪਾ। ਇਹ ਰੱਬੀ ਕਵੀਆਂ ਦਾ ਮੰਨਣਾ ਹੈ ਕਿ ਜਿਹੜੀ ਚਕਵੀ ਆ ਉਹ ਜਦੋਂ ਰਾਤ ਪੈਂਦੀ ਹੈ ਚਕਵੇ ਨਾਲੋਂ ਵਿਛੜ ਜਾਂਦੀ ਹੈ ਤੇ ਸਾਰੀ ਰਾਤ ਉਹ ਸੂਰਜ ਨੂੰ ਲੱਭਦੀ ਹੈ ਜੀ ਕਿ ਸੂਰਜ ਕਿੱਥੇ ਆ, ਸੂਰਜ ਕਿੱਥੇ ਆ। ਉਹ ਇਹ ਨਹੀਂ ਮੰਨਦੀ ਕਿ ਸੂਰਜ ਡੁੱਬ ਚੁੱਕਾ, ਉਹ ਕਹਿੰਦੀ ਕਿ ਮੇਰੇ ਅੰਦਰ ਕੋਈ ਕਮੀ ਹੈ ਜਿਹੜਾ ਮੈਨੂੰ ਸੂਰਜ ਨਹੀਂ ਦਿਸ ਰਿਹਾ। ਉਹ ਸੂਰਜ ਨੂੰ ਲੱਭਦੀ ਸਾਰੀ ਰਾਤ ਜਾਗਦੀ ਰਹਿੰਦੀ ਹੈ ਤੇ ਇੱਕ ਦਿਨ ਇੱਕ ਸਮਾਂ ਆਉਂਦਾ ਜਦੋਂ ਸੂਰਜ ਨਿਕਲਦਾ, ਪੋਹ ਫੁੱਟਦਾ, ਪਟਾਲਾ ਹੁੰਦਾ ਤੇ ਉਦੋਂ ਉਹਦਾ ਚਕਵੇ ਨਾਲ ਮੇਲ ਹੋ ਜਾਂਦਾ ਹੈ। ਤੇ ਗੁਰੂ ਨਾਨਕ ਸਾਹਿਬ ਨੇ ਵੀ ਸਾਨੂੰ ਇਹੀ ਉਪਦੇਸ਼ ਦਿੱਤਾ ਕਿ ਜਦੋਂ ਕਿਸੇ ਗੱਲ ਦੀ ਸਮਝ ਨਾ ਆਵੇ ਜਾਂ ਜਿੱਥੇ ਰਸ ਨਾ ਮਿਲੇ ਪ੍ਰਮਾਤਮਾ ਦੇ ਨਾਮ ਦਾ, ਉਹਦੀ ਬੰਦਗੀ ਦਾ, ਤੇ ਉੱਥੇ ਸਮਝ ਲਓ ਤੁਹਾਡੇ ਅੰਦਰ ਕੋਈ ਕਮੀ ਆ। ਜਹ ਨਹੀਂ ਆਪ ਤਹਾ ਹੋਏਗਾ ਉਹ, ਜਿੱਥੇ ਤੁਹਾਡਾ ਆਪਾ ਭਾਵ ਨਹੀਂ, ਉਸ ਅਵਸਥਾ ਵਿੱਚ ਟਿਕ ਕੇ ਪ੍ਰਮਾਤਮਾ ਨੂੰ ਯਾਦ ਕਰੋ ਤਾਂ ਉਹਦਾ ਰਸ ਮਿਲੂਗਾ। ਸਾਧੋ ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਂ ਤੇ ਥਿਰ ਨਾ ਰਹਾਈ। ਸਾਡੇ ਅੰਦਰ ਚੰਚਲਤਾ ਤੇ ਤ੍ਰਿਸ਼ਨਾ ਜਿਹੜੀ ਵਸਦੀ ਆ, ਉਹਦੇ ਕਰਕੇ ਸਾਡਾ ਮਨ ਸਥਿਰ ਨਹੀਂ, ਅਸੀਂ ਫਿਲਾਸਫਰ ਬਣ ਜਾਂਦੇ ਆ, ਅਸੀਂ ਆਪਣੇ ਹੀ ਧਰਮ ਦਾ ਬੇੜਾ ਗਰਕ ਕਰਨ ਨੂੰ ਸਭ ਤੋਂ ਅੱਗੇ ਹੁੰਦੇ ਆ। ਸਾਨੂੰ ਇਹ ਸਾਡਾ ਦੁਖਾਂਤ ਆ ਕਿ ਅਕਾਲ ਤਖਤ ਵਰਗੀ ਸੰਸਥਾ ਜਿਹੜਾ ਕੁਦਰਤੀ ਤਖਤ ਆ, ਸਾਨੂੰ ਪ੍ਰਮਾਤਮਾ ਦਾ ਤਖਤ ਗੁਰੂ ਨਾਨਕ ਸਾਹਿਬ ਨੇ ਦਿੱਤਾ ਤੇ ਅਸੀਂ ਉਸ ਤਖਤ ਨੂੰ ਦਾ ਇਸਤੇਮਾਲ ਨਹੀਂ ਕਰ ਸਕਦੇ, ਉਹਦਾ ਫਾਇਦਾ ਨਹੀਂ ਲੈ ਸਕਦੇ, ਉਹਦੀ ਛਤਰ ਛਾਇਆ ਦਾ ਆਨੰਦ ਨਹੀਂ ਮਾਣ ਸਕਦੇ। ਉਹ ਅੱਜ ਇੱਕ ਵਿਅਕਤੀ ਦੇ ਅੰਡਰ ਆ ਚੁੱਕਾ, ਉਹਦੇ ਤੋਂ ਬਿਨਾਂ ਉੱਥੋਂ ਕੋਈ ਉਪਦੇਸ਼ ਨਿਕਲਦਾ ਨਹੀਂ। ਉਹਦੀ ਮਰਜ਼ੀ ਨਾਲ ਰਾਮ ਰਹੀਮ ਨੂੰ ਮਾਫੀ ਮਿਲ ਜਾਂਦੀ ਹੈ, ਉਹਦੀ ਮਰਜ਼ੀ ਨਾਲ ਫਕਰੇ ਕੌਮ ਦੇ ਖਿਤਾਬ ਵੰਡੇ ਜਾਂਦੇ, ਉਹਦੀ ਮਰਜ਼ੀ ਨਾਲ ਹੀ ਇਹ ਪੰਥ ਰਤਨ ਦੇ ਖਿਤਾਬ ਵੰਡੇ ਜਾਂਦੇ ਆ। ਪਰ ਜਿਹੜੇ ਉਹਦੀ ਮਰਜ਼ੀ ਨਾਲ ਹੀ ਅੱਜ ਸਿੱਖ ਬੱਚਿਆਂ ਦੇ ਕਾਤਲ ਨੂੰ ਸਨਮਾਨ ਮਿਲਦਾ ਪ੍ਰਬੰਧਕ ਕਮੇਟੀ ਚੋਂ, ਜਦੋਂ ਜਿਸ ਤਰ੍ਹਾਂ ਪਹਿਲਾਂ ਜਨਰਲ ਡਾਇਰ ਨੂੰ ਮਿਲਿਆ ਸੀ। ਤੋ ਇਹ ਸਾਡਾ ਦੁਖਾਂਤ ਹੈ, ਇਸ ਦੁਖਾਂਤ ਨੂੰ ਕਲੀਅਰ ਕਰੋ। ਉਸ ਤੋਂ ਬਾਅਦ ਰਲ ਮਿਲ ਕੇ ਬੈਠੋ, ਜਿੱਥੇ ਕਿਤੇ ਸ਼ੰਕਾ ਆ, ਜਿੱਥੇ ਕਿਤੇ ਕਮੀ ਆ, ਸਾਡੇ ਕੋਲ ਬੁੱਧੀਮਾਨ ਨੇ, ਸਾਡੇ ਕੋਲ ਬੜੇ ਵੱਡੇ ਵਿਦਵਾਨ ਨੇ, ਇਹਨਾਂ ਸਾਰਿਆਂ ਦੀ ਰਾਏ ਲਓ ਪੜ੍ਹਿਆ ਲਿਖਿਆਂ ਦੀ। ਤੋ ਰਾਏ ਲੈਣ ਤੋਂ ਬਾਅਦ, ਛਾਨਣਾ ਲਾਉਣ ਤੋਂ ਬਾਅਦ ਜਿਹੜੀ ਗੱਲ ਤੇ ਤੁਹਾਨੂੰ ਸ਼ੰਕਾ ਉਹਨੂੰ ਕਲੀਅਰ ਕਰਕੇ ਅਕਾਲ ਤਖਤ ਸਾਹਿਬ ਦੀ ਤੇ ਪੰਥ ਤੇ ਗ੍ਰੰਥ ਦੀ ਮੋਹਰ ਲਾ ਕੇ ਸੰਗਤ ਨੂੰ ਜਾਣਕਾਰੀ ਦੇ ਦਿਓ ਵੀ ਇਹ ਸੀਗੀ ਇਹ ਕਮੀ ਸੀ ਤੇ ਇਹ ਪੂਰੀ ਹੋ ਗਈ ਆ। ਤੇ ਇਸ ਤੋਂ ਬਾਅਦ ਸੰਗਤ ਇਸ ਤਰ੍ਹਾਂ ਕਰੇ। ਇਹ ਆਪਸ ਵਿੱਚ ਦੀ ਲੜਨਾ ਜਾਂ ਆਪਸ ਵਿੱਚ ਲੜਾਈਆਂ ਪਾਉਣੀਆਂ ਜਾਂ ਇਹ ਇੱਕ ਦੂਸਰੇ ਦਾ ਵਿਰੋਧ ਕਰਨਾ ਜਿਹੜਾ ਨਾ, ਉਹ ਸਾਨੂੰ ਦੱਸ ਰਿਹਾ ਵੀ ਤੁਸੀਂ ਆਪ ਪ੍ਰਕਾਸ਼ ਸਿੰਘ ਬਾਦਲ ਨੂੰ 50 ਸਾਲ ਤੋਂ ਇੱਥੇ ਠੇਕੇਦਾਰ ਬਣਾ ਕੇ ਬਿਠਾਇਆ ਹੋਇਆ, ਜਿਹਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਨੂੰ ਆਪਣਾ ਦਫ਼ਤਰ ਬਣਾ ਕੇ ਯੂਜ਼ ਕੀਤਾ ਤੇ ਅੱਜ ਵੀ ਕਰ ਰਿਹਾ। ਜੀ 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 ਬਿਲਕੁਲ, ਉਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ। ਇਸੇ ਕਰਕੇ ਆਪਾਂ ਕਿੰਨਾ ਪਿੱਛੇ ਨੂੰ ਚਲੇ ਗਏ ਹਾਂ। ਤੁਹਾਡਾ ਬਹੁਤ ਧੰਨਵਾਦ ਜਥੇਦਾਰ ਸਾਹਿਬ। ਠੀਕ, ਮਿਹਰਬਾਨੀ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੀ ਜਥੇਦਾਰ ਭਾਈ ਰਣਜੀਤ ਸਿੰਘ ਜੀ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੈ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।